ਵਾਹਿਗੁਰੂ जी का खालसा वाहिगुरू जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। थैंक यू जी डॉक्टर साहब, ਅੱਜ 13 ਜੂਨ 2014 31 ਜੇਠ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਇਸ਼ੂ। ਅੱਜ ਸਭ ਤੋਂ ਪਹਿਲਾਂ ਤਾਂ ਮੈਂ ਜ਼ਿਕਰ ਕਰਾਂਗਾ ਕੈਨੇਡਾ ਦੇ ਸੂਬੇ ਜਾਂ ਜਿਹਨੂੰ ਪ੍ਰੋਵਿੰਸ ਕਹਿੰਦੇ ਨੇ ਓਨਟਾਰੀਓ 'ਚ ਕੱਲ ਚੋਣਾਂ ਹੋਈਆਂ, ਚੋਣ ਨਤੀਜੇ ਸਾਹਮਣੇ ਆਏ ਨੇ ਜੀ। ਔਰ ਲਿਬਰਲ ਪਾਰਟੀ ਓਨਟਾਰੀਓ 'ਚ ਚੌਥੀ ਵਾਰ ਪਾਵਰ ਦੇ ਵਿੱਚ ਆਈ ਹੈ। ਕੈਨੇਡਾ ਦੇ ਵਿੱਚ ਤਿੰਨ ਮੁੱਖ ਪਾਰਟੀਆਂ ਨੇ, ਇੱਕ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਹੈ ਜੀ, ਜਿਹਨੂੰ ਟੋਰੀ ਪਾਰਟੀ ਵੀ ਕਦੇ ਕਿਹਾ ਜਾਂਦਾ ਸੀ, ਇੱਕ ਲਿਬਰਲ ਪਾਰਟੀ ਹੈ ਤੇ ਇੱਕ NDP ਹੈ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ। ਸੋ ਓਨਟਾਰੀਓ ਦੇ ਵਿੱਚ ਸਾਡੀ ਬਹੁਤ ਵੱਡੀ ਗਿਣਤੀ ਹੈ, ਪੰਜਾਬੀ ਮੂਲ ਦੇ, ਸਿੱਖਾਂ ਦੀ ਵੀ, ਮੁਸਲਮਾਨਾਂ ਦੀ ਵੀ ਪਾਕਿਸਤਾਨ 'ਚੋਂ ਜੀ। ਔਰ ਇਹਦੇ 'ਚ ਕਾਫੀ ਪਾਰਟਿਸਿਪੇਸ਼ਨ ਹੁੰਦੀ ਹੈ। ਸਾਡੇ ਦੋ ਕੈਨੇਡਾ ਦੇ ਐਸੇ ਪ੍ਰੋਵਿੰਸ ਨੇ, ਇੱਕ ਬ੍ਰਿਟਿਸ਼ ਕੋਲੰਬੀਆ ਜਿੱਥੇ ਸਿੱਖ ਆਬਾਦੀ ਕਾਫੀ ਹੈ, ਸਰੀ, ਵੈਨਕੂਵਰ, ਸਾਰੀ ਬੈਲਟ, ਉੱਥੇ ਵੀ ਸਾਡੀ ਸਟੇਟ ਲੈਵਲ ਤੇ ਫੈਡਰਲ ਲੈਵਲ ਤੇ ਮੈਂਬਰ ਪਾਰਲੀਮੈਂਟ ਵੀ ਉੱਥੋਂ 2-3 ਬਣਦੇ ਨੇ ਜੀ। ਤੇ ਇਸੇ ਤਰ੍ਹਾਂ ਓਨਟਾਰੀਓ ਦੇ ਵਿੱਚ ਵੀ ਸਾਡੇ 5-6 ਮੈਂਬਰ ਜਿਹੜੇ ਅਸੈਂਬਲੀ ਮੈਂਬਰ ਬਣਦੇ ਨੇ। ਇੱਥੇ MPP ਉਹਨਾਂ ਨੂੰ ਕਹਿੰਦੇ ਨੇ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਜੀ। ਸੋ ਐਤਕੀ ਚੌਥੀ ਵਾਰ ਲਿਬਰਲ ਪਾਰਟੀ ਜਿਹੜੀ ਹੈ ਓਨਟਾਰੀਓ ਦੇ ਵਿੱਚ ਫਿਰ ਪਾਵਰ 'ਚ ਆਈ ਹੈ। ਉਹਨਾਂ ਨੂੰ ਐਬਸਲੂਟ ਮੈਜੋਰਟੀ ਮਿਲੀ ਹੈ। 107 ਸੀਟਾਂ 'ਚੋਂ 58 ਸੀਟਾਂ ਉਹਨਾਂ ਨੇ ਜਿੱਤੀਆਂ ਨੇ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ 27 ਸੀਟਾਂ ਮਿਲੀਆਂ ਤੇ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਨੂੰ 22 ਸੀਟਾਂ ਮਿਲੀਆਂ ਜੀ। ਕੁੱਲ ਜਿਹੜੇ ਸਿੱਖ ਕੈਂਡੀਡੇਟ ਜਿੱਤੇ ਨੇ ਉਹਨਾਂ 'ਚੋਂ ਲਿਬਰਲ ਪਾਰਟੀ ਦੇ ਸਭ ਤੋਂ ਜ਼ਿਆਦਾ ਨੇ। ਉਹਨਾਂ ਦੇ ਵਿੱਚ ਹਰਿੰਦਰ ਤੱਖਰ, ਅੰਮ੍ਰਿਤ ਵਾਂਗਟ, ਹਰਿੰਦਰ ਮੱਲੀ ਤੇ ਵਿਕ ਢਿੱਲੋਂ ਜੀ। ਸਾਡੇ ਲਈ ਹੋਰ ਵੀ ਫਖਰ ਦੀ ਗੱਲ ਹੈ ਕਿ ਓਨਟਾਰੀਓ ਦੀ ਨੈਸ਼ਨਲ NDP ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜਗਮੀਤ ਸਿੰਘ, ਜਿਹੜੇ ਪਿਛਲੀ ਵਾਰ ਵੀ ਬਰੈਂਪਟਨ ਮਾਲਟਨ ਜਿਹੜਾ ਹਲਕੇ ਦਾ ਪੈਂਦਾ ਉਸ 'ਚੋਂ ਜਿੱਤੇ ਸਨ, ਇਸ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਮਾਰਜਿਨ ਨਾਲ 4700 ਵੋਟਾਂ ਦੇ ਫਰਕ ਨਾਲ ਜਿੱਤੇ ਨੇ। ਇਹ ਅੰਮ੍ਰਿਤਧਾਰੀ ਮੈਂਬਰ ਪਾਰਲੀਮੈਂਟ ਨੇ, ਬੜੇ ਦਰਸ਼ਨੀ ਸਿੰਘ ਨੇ, ਪੂਰੇ ਪ੍ਰਕਾਸ਼ ਦਾੜੇ 'ਚ, ਗੋਲ ਪੱਗ 'ਚ। ਇਹਨਾਂ ਨੇ ਸਭ ਤੋਂ ਪਹਿਲਾਂ ਅਸੈਂਬਲੀ ਦੇ ਵਿੱਚ 5 ਕਕਾਰਾਂ ਨਾਲ ਸਣੇ ਕਿਰਪਾਨ ਜਾਣ ਦਾ ਹੱਕ ਵੀ ਜਿੱਤਿਆ ਜੀ। ਔਰ ਇਹ ਮਨੁੱਖੀ ਹੱਕਾਂ ਦੇ ਬਹੁਤ ਵੱਡੇ ਵੋਕਲ ਐਡਵੋਕੇਟ ਨੇ। ਇਹਨਾਂ ਦਾ ਖਾਨਦਾਨੀ ਸੰਬੰਧ ਵੀ ਬਹੁਤ ਵੱਡੇ ਮਾਲਵੇ ਦੇ ਵਿੱਚ, ਜਾਂ ਜਿਹਨੂੰ ਕਦੇ ਪਟਿਆਲਾ ਰਿਆਸਤ ਕਹਿੰਦੇ ਸੀ, ਉਹਨਾਂ ਦੇ ਵਿੱਚ ਸ਼ਹੀਦ ਹੋਏ ਨੇ ਸੇਵਾ ਸਿੰਘ ਠੀਕਰੀਵਾਲਾ ਜੀ, ਜਿਨ੍ਹਾਂ ਨੇ ਕਦੇ ਉਸ ਵੇਲੇ ਮਹਾਰਾਜਾ ਭੁਪਿੰਦਰ ਸਿੰਘ ਦੇ ਜਿਹੜਾ ਉਹਦਾ ਜ਼ਾਲਮਾਨਾ ਪੀਰੀਅਡ ਸੀ ਰੇਨ ਦਾ ਔਰ ਬਦ ਇਖਲਾਕ ਉਸ ਦਾ ਜੋ ਲਾਈਫ ਸਟਾਈਲ ਸੀ, ਉਹਦੇ ਖਿਲਾਫ ਜਿਹੜਾ ਉਹ ਪੂਰੀ ਇੱਕ ਮੁਹਿੰਮ ਵਿੱਢੀ ਸੀ ਸੇਵਾ ਸਿੰਘ ਠੀਕਰੀਵਾਲਾ ਨੇ ਔਰ ਹਰਚੰਦ ਸਿੰਘ ਜੇਜੀ ਨੇ। ਔਰ ਉਹਨਾਂ ਦੇ ਉੱਤੇ ਝੂਠਾ ਇਲਜ਼ਾਮ ਲਾ ਕੇ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਟੌਰਚਰ ਕਰਕੇ ਸ਼ਹੀਦ ਕੀਤਾ ਗਿਆ ਸੀ। ਸੋ ਅੱਜ ਵੀ ਠੀਕਰੀਵਾਲਾ ਪਿੰਡ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਹੁੰਦਾ ਹੈ। ਉਹਨਾਂ ਦੇ ਦਾਦਾ ਜੀ ਸਨ ਜਗਮੀਤ ਸਿੰਘ ਦੇ। ਔਰ ਜਗਮੀਤ ਸਿੰਘ ਇੱਥੇ ਵੀ ਸਾਡੇ TV 84 ਨਿਊਜ਼ 'ਤੇ ਵੀ ਉਹ ਆਉਂਦੇ ਨੇ। ਜਦੋਂ ਵਿਸਕੌਨਸਨ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗੋਰੇ ਰੇਸਿਸਟ ਨੇ 6 ਸਿੱਖਾਂ ਨੂੰ ਸ਼ਹੀਦ ਕੀਤਾ, ਜਿਨ੍ਹਾਂ ਦੇ ਵਿੱਚ ਬੀਬੀ ਪਰਮਜੀਤ ਕੌਰ ਵੀ ਸ਼ਾਮਲ ਸੀ ਜੀ, ਉਸ ਸਮਾਗਮ ਦੇ ਵਿੱਚ ਵੀ ਆਏ ਔਰ ਬੜੀ ਬੁਲੰਦ ਆਵਾਜ਼ ਦੇ ਵਿੱਚ ਉਹ ਪੰਥਕ ਏਜੰਡੇ ਦੀ ਗੱਲ ਕਰਦੇ ਨੇ। ਔਰ ਇਹੀ ਜਿਹੜਾ ਇੱਕ ਇੱਥੋਂ ਦੇ ਜੰਮੇ ਪਲੇ ਬੱਚੇ ਜਾਂ ਜਿਨ੍ਹਾਂ ਦੀ ਵੈਸੇ ਪਰਿਵਾਰਕ ਸੇਵਾ ਸਿੰਘ ਠੀਕਰੀਵਾਲੇ ਦਾ ਵਿਰਸਾ ਜਿਨ੍ਹਾਂ ਨੇ ਕੈਰੀ ਕੀਤਾ, ਹੁਣ ਇਸ ਕਿਸਮ ਦੀ ਆਵਾਜ਼ ਭਾਰਤ ਦੇ ਹਾਕਮਾਂ ਨੂੰ ਬੜੀ ਚੁੱਭਦੀ ਹੈ। ਔਰ ਇਹੀ ਕਾਰਨ ਹੈ ਕਿ ਕੁਝ ਮਹੀਨੇ ਪਹਿਲਾਂ ਜਦੋਂ ਕਿ ਪੰਜਾਬ ਦੇ ਵਿੱਚ ਇੱਕ ਸੰਸਥਾ ਨੇ ਉਹਨਾਂ ਨੂੰ ਪਿਛਲੇ ਸਾਲ ਦਾ ਬੈਸਟ ਸਿੱਖ ਐਲਾਨਿਆ ਜਗਮੀਤ ਸਿੰਘ ਨੂੰ ਔਰ ਉਹਨਾਂ ਨੂੰ ਅਵਾਰਡ ਦੇਣਾ ਚਾਹਿਆ, ਤੇ ਜਗਮੀਤ ਸਿੰਘ ਹੋਰਾਂ ਦਾ ਜਿਹੜਾ ਵੀਜ਼ਾ ਸੀ ਇੰਡੀਆ ਦਾ ਉਸ ਨੂੰ ਕੈਂਸਲ ਕਰ ਦਿੱਤਾ ਗਿਆ, ਕਿਉਂਕਿ ਪਹਿਲਾਂ ਉਹ ਇੰਡੀਆ ਜਾ ਚੁੱਕੇ ਸੀ ਜੀ। ਔਰ ਉਹਨਾਂ ਦੇ ਉੱਤੇ ਇਹੀ ਹੈ ਕਿ ਜੀ ਉਹ ਜਿਹੜੇ ਨੇ ਉਹ ਕਿਉਂ ਸੱਚ ਦੀ ਆਵਾਜ਼ ਬੁਲੰਦ ਕਰਦੇ ਨੇ। ਸੋ ਇਹੀ ਕਾਰਨ ਹੈ ਮੈਂ ਪਿਛਲੇ ਕਈ ਦਿਨਾਂ ਤੋਂ ਜਿਹੜੇ ਉੱਥੇ ਸਾਰੇ ਨੌਜਵਾਨ ਬੱਚੇ ਬੱਚੀਆਂ ਉਹਨਾਂ ਦੀ ਪੋਲ ਕੈਂਪੇਨ ਦੇ ਵਿੱਚ ਸ਼ਾਮਲ ਸੀ, ਉਹਨਾਂ ਦੇ ਨਾਲ ਇਨ ਟੱਚ ਸੀ। ਇਸ ਵਾਰ ਉੱਥੋਂ ਦਾ ਇੰਡੀਅਨ ਕੌਂਸਲੇਟ ਔਰ ਉਹਨਾਂ ਦੇ ਜਿੰਨੇ ਅੱਗੋਂ ਬੱਚੇ ਜਮੂਰੇ ਨੇ, ਜਿਨ੍ਹਾਂ ਨੂੰ ਮੈਂ ਟੌਂਟ ਬਟੌਂਟ ਵੀ ਕਹਿੰਦਾ, ਉਹ ਸਾਰੇ ਇਕੱਠੇ ਸੀ ਕਿ ਵੀ ਇਹਨੂੰ ਹਰਾਣਾ ਜਗਮੀਤ ਸਿੰਘ ਨੂੰ। ਔਰ ਇੱਧਰੋਂ ਨੌਜਵਾਨ ਬੱਚੇ ਬੱਚੀਆਂ ਦੇ ਵਿੱਚ, ਕਿਉਂਕਿ ਜਗਮੀਤ ਸਿੰਘ ਇੱਕ ਆਈਕੋਨਿਕ ਫਿਗਰ ਹੈ
ਔਰ ਉਹਨਾਂ ਨੇ ਵੀ ਇੱਕ ਡੋਰ ਟੂ ਡੋਰ ਮੁਹਿੰਮ ਵੱਡੀ ਹੋਈ ਸੀ ਕਿ ਐਤਕੀ ਅਸੀਂ ਪਿੱਛੇ ਨਾਲੋਂ ਵੀ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਵੋਟਾਂ ਨਾਲ ਜਗਮੀਤ ਸਿੰਘ ਨੂੰ ਜਿਤਾਣਾ ਹੈ। ਸੋ ਮੈਂ ਸਮਝਦਾ ਹਾਂ ਵੀ ਪੰਥਕ ਸਫਾਂ ਦੀ ਜਿੱਤ ਹੋਈ ਹੈ ਔਰ ਜਗਮੀਤ ਸਿੰਘ ਪਿਛਲੀ ਵਾਰੀ ਨਾਲੋਂ ਵੀ 2.5 ਗੁਣਾ ਜ਼ਿਆਦਾ ਵੋਟਾਂ ਦੇ ਮਾਰਜਨ ਦੇ ਨਾਲ ਜਿੱਤੇ ਨੇ। ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਉਹਨਾਂ ਦੀ ਇਸ ਜਿੱਤ ਸੰਬੰਧੀ ਅੱਜ ਉੱਥੋਂ ਜਿਹੜੇ ਮੀਡੀਆ ਨਾਲ ਵੀ ਜੁੜੇ ਹੋਏ ਨੇ ਉਹਨਾਂ ਦੇ ਕੈਂਪੇਨ ਨਾਲ ਵੀ ਹਰਪ੍ਰੀਤ ਸਿੰਘ ਗੱਲ ਕਰਨਗੇ TV 84 ਨਿਊਜ਼ ਤੇ। ਅੱਜ ਉਹਨਾਂ ਦੀ ਅਫੀਸ਼ੀਅਲ ਪਾਰਟੀ ਸੀ, ਅਦਰਵਾਈਜ਼ ਅਸੀਂ ਉਹਨਾਂ ਨੂੰ ਲਾਈਨ ਤੇ ਲੈਣਾ ਸੀ। ਆਉਣ ਵਾਲੇ ਹਫਤੇ 'ਚ ਸਾਡੀ ਕੋਸ਼ਿਸ਼ ਹੋਏਗੀ ਉਹਨਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰਨ ਦੀ। ਸੋ ਅਸੀਂ ਜਿੱਥੇ ਵੀਰ ਜਗਮੀਤ ਸਿੰਘ ਔਰ ਸਾਰੇ ਇਹਨਾਂ ਆਪਣੇ ਨੌਜਵਾਨ ਬੱਚੇ ਬੱਚੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹ ਸਫਲ ਰਹੇ ਨੇ, ਉੱਥੇ ਅਸੀਂ ਬਾਕੀ ਸਿੱਖ ਉਮੀਦਵਾਰ ਵੀ ਜਿਹੜੇ ਉਹਨਾਂ ਦੇ ਵਿੱਚੋਂ ਇਹ NDP 'ਚ ਨੇ, ਜਗਮੀਤ ਸਿੰਘ ਦੂਸਰੇ ਲਿਬਰਲ ਦੇ ਜ਼ਿਆਦਾ ਜਿੱਤੇ ਨੇ, ਉਹਨਾਂ ਨੂੰ ਵੀ ਅਸੀਂ ਮੁਬਾਰਕਬਾਦ ਦਿੰਦੇ ਹਾਂ। ਅਸੀਂ ਸਮਝਦੇ ਹਾਂ ਵੀ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦਾ ਹਰ ਪਾਰਟੀ ਦੇ ਵਿੱਚ ਹੀ ਹੋਣਾ ਜਿਹੜਾ ਉਹਨਾਂ ਦੀ ਸੇਫਟੀ ਹੈ। ਕਈ ਵਾਰ ਅਮਰੀਕਾ 'ਚ ਵੀ ਜਦੋਂ ਗੱਲ ਹੁੰਦੀ ਹੈ ਨਾ, ਜ਼ਿਆਦਾ ਸਿੱਖ ਡੈਮੋਕ੍ਰੈਟਿਕ ਪਾਰਟੀ 'ਚ ਨੇ, ਪਰ ਮੈਂ ਜਿਹੜੇ ਇਵਨ ਰਿਪਬਲਿਕਨ 'ਚ ਵੀ ਨੇ ਉਹਨਾਂ ਨੂੰ ਵੀ ਮੈਂ ਉਤਸ਼ਾਹਤ ਕਰਦਾ। ਮੈਂ ਸਮਝਦਾ ਵੀ ਘੱਟ ਗਿਣਤੀਆਂ ਔਰ ਇਸ ਮਾਮਲੇ 'ਚ ਸਾਨੂੰ ਯਹੂਦੀਆਂ ਤੋਂ ਸਿੱਖਣ ਦੀ ਲੋੜ ਹੈ ਕਿ ਕਿਵੇਂ ਉਹ ਹਰ ਥਾਂ ਦੇ ਉੱਤੇ ਹੀ ਮੌਜੂਦ ਹੁੰਦੇ ਨੇ। ਬੇਸ਼ੱਕ ਉਹ ਸਰਕਾਰੀ ਸਾਈਡ ਹੈ, ਪਾਲਿਸੀ ਮੇਕਰ ਨੇ ਜਿਹੜੇ ਉਹਨਾਂ ਨੂੰ ਅੱਗੋਂ ਚੈਲੰਜ ਕਰਦੇ ਨੇ। ਇਸ ਲਈ ਜਿਹੜੀ ਇਹਨਾਂ ਦੀ ਡਿਫੇਮੇਸ਼ਨ ਲੀਗ ਹੈ ਜਾਂ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਹੈ ACLU, ਅਗਰ ਤੁਸੀਂ ਦੇਖੋਗੇ ਉਹਨਾਂ ਦੇ ਵਿੱਚ ਸਾਰਿਆਂ 'ਚ ਯਹੂਦੀ ਨੇ ਔਰ ਪੋਲੀਟੀਕਲ ਪਾਰਟੀ 'ਚ ਭਾਵੇਂ ਉਹ ਵੀ ਜ਼ਿਆਦਾ ਡੈਮੋਕ੍ਰੈਟਿਕ ਨੇ ਲੇਕਿਨ ਰਿਪਬਲਿਕਨਸ ਦੇ ਵਿੱਚ ਵੀ ਨੇ, ਫੰਡਿੰਗ ਉਹਨਾਂ ਨੂੰ ਵੀ ਦਿੰਦੇ ਨੇ, ਉਹਨਾਂ ਨੂੰ ਵੀ ਦਿੰਦੇ ਨੇ, ਤਾਂ ਕਿ ਜਿਹੜਾ ਵੀ ਪਾਰਟੀ ਚਾਹੇ, ਪਾਰਟੀ ਪਾਵਰ ਚਾਹੇ, ਉਹਨਾਂ ਦੇ ਐਜ਼ ਏ ਪੀਪਲ, ਐਜ਼ ਏ ਜੂ ਨੇਸ਼ਨ, ਉਹਨਾਂ ਦੇ ਹੱਕ ਸੁਰੱਖਿਅਤ ਹੋਣ। ਸੋ ਮੈਂ ਸਮਝਦਾ ਹਾਂ ਵੀ ਸਿੱਖਾਂ ਨੇ, ਕੈਨੇਡਾ ਇੱਕ ਐਸਾ ਮੁਲਕ ਹੈ, ਬੇਸ਼ੱਕ ਹੁਣ ਸਿੱਖ ਤਾਂ ਨਿਊਜ਼ੀਲੈਂਡ 'ਚ ਵੀ ਮੈਂਬਰ ਪਾਰਲੀਮੈਂਟ ਹੈ, ਸਿੰਗਾਪੁਰ 'ਚ ਵੀ ਉਹਨਾਂ ਨੇ ਆਪਣੀ ਥਾਂ ਬਣਾਈ ਹੈ, ਮਲੇਸ਼ੀਆ ਦੇ ਵਿੱਚ ਵੀ ਜਿਹੜੇ ਨੇ ਉਹ ਸਿਸਟਮ 'ਚ ਆਏ ਨੇ, ਪਾਕਿਸਤਾਨ ਦੀਆਂ 4 ਚੋਂ 3 ਅਸੈਂਬਲੀਜ਼ 'ਚੋਂ ਉਹ ਲੈਜਿਸਲੇਚਰ ਰਹੇ ਨੇ, ਈਵਨ ਪੰਜਾਬ ਅਸੈਂਬਲੀ ਦੇ ਵਿੱਚ ਨੋਮੀਨੇਟਡ ਮੈਂਬਰ ਹੈ। ਪਰ ਕੈਨੇਡਾ ਇੱਕ ਐਸਾ ਮੁਲਕ ਹੈ ਜਿੱਥੇ ਅਸੀਂ ਬਹੁਤ ਇਨ ਸਟਰੈਂਥ ਪੋਲੀਟੀਕਲੀ ਅੱਗੇ ਹਾਂ। ਅਮਰੀਕਾ 'ਚ ਅਨਫੋਰਚੂਨੇਟਲੀ ਪਹਿਲਾ ਸਿੱਖ ਕਾਂਗਰਸਮੈਨ ਦਲੀਪ ਸਿੰਘ ਸੌਂਦ 1950 'ਚ ਆਇਆ ਸੀ। ਹੁਣ 3-4 ਸਿਟੀਜ਼ ਤਾਂ ਨੇ ਅਮਰੀਕਾ ਦੀਆਂ ਜਿਨ੍ਹਾਂ ਦੇ ਵਿੱਚ ਸਿੱਖ ਮੇਅਰ ਬਣ ਜਾਂਦੇ ਨੇ, ਜਿਵੇਂ ਲੈਥਰੋਪ ਹੈ, ਯੂਬਾ ਸਿਟੀ ਹੈ ਔਰ ਹੋਰ ਵੀ ਇੱਕ ਸਟੇਟ ਦੇ ਵਿੱਚ। ਲੇਕਿਨ ਹੁਣ ਕੁਝ ਥਾਵਾਂ ਤੇ ਇਵੇਂ ਹੈ ਜਿਵੇਂ ਆ ਸ਼ਾਇਦ ਸਾਊਥ ਕੈਰੋਲਾਈਨਾ 'ਚ ਹੈ ਗਵਰਨਰ ਨਿੱਕੀ ਰੰਧਾਵਾ, ਪਰ ਉਹ ਵਿਆਹੀ ਹੋਈ ਹੈ ਇੱਕ ਈਸਾਈ ਦੇ ਨਾਲ, ਬੱਚੇ ਵੀ ਈਸਾਈ ਨੇ, ਆਪਣੇ ਆਪ ਨੂੰ ਈਸਾਈ ਹੋਣ ਦੇ ਵੀ ਉਹਨਾਂ ਨੂੰ ਲਈ ਤਾਂ ਫਿਰ ਉਹ ਕਹੋ ਜੀ ਇਹ ਸਿੱਖ ਕੁੜੀ ਹੈ, ਇਹ ਨਹੀਂ ਹੈ। ਮੈਂ ਸਮਝਦਾ ਹਾਂ ਵੀ ਇਹ ਜਗਮੀਤ ਸਿੰਘ ਵਰਗੇ ਸਾਡਾ ਪ੍ਰਾਈਡ ਨੇ ਜਿਹੜੇ ਕਿ ਪੰਜ ਕਕਾਰੀ ਰੂਪ 'ਚ ਆਪਣੀ ਪਛਾਣ ਨੂੰ ਵੀ ਔਰ ਕੌਮੀ ਕੌਜ਼, ਕੌਮੀ ਘਰ ਖਾਲਿਸਤਾਨ ਲਈ ਵੀ ਜਿਹੜੇ ਵਚਨਬੱਧ ਨੇ। ਔਰ ਅਸੀਂ ਆਸ ਕਰਦੇ ਹਾਂ ਵੀ ਅੱਜ ਤਾਂ ਜਗਮੀਤ ਸਿੰਘ ontario ਲੈਵਲ ਦੇ ਉੱਤੇ ਕਾਫੀ ਸੀਨੀਅਰ NDP ਦੇ ਵਿੱਚ ਉਹਨਾਂ ਦਾ ਬੜਾ ਮਾਣ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਈਵਨ ਫੈਡਰਲ ਲੈਵਲ ਤੇ ਆਉਣ, ਫੈਡਰਲ ਮੈਂਬਰ ਪਾਰਲੀਮੈਂਟ ਬਣਦੇ ਨੇ ਕੈਨੇਡਾ 'ਚ ਔਰ ਫਿਰ ਸਿੱਖਾਂ ਦੀ ਆਵਾਜ਼ ਦੁਨੀਆ ਭਰ 'ਚ ਪਹੁੰਚਾਉਣ ਦੇ ਇੱਕ ਚੈਂਪੀਅਨ ਵੀ ਬਣ ਸਕਦੇ ਨੇ। ਸੋ ਅਸੀਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੰਦੇ ਔਰ ਸਾਰੀਆਂ ਹੀ ਧਿਰਾਂ ਨੂੰ ਜਿਹੜੇ ਕਿ ਉੱਥੇ ਪੋਲੀਟੀਕਲ ਸਿਸਟਮ ਦੇ ਵਿੱਚ ਪਾਰਟਿਸਿਪੇਸ਼ਨ ਕਰਦੇ ਨੇ। ਦੂਸਰੀ ਖਬਰ, ਜਿਹੜਾ ਅੱਜ ਕੱਲ ਪ੍ਰਕਾਸ਼ ਸਿੰਘ ਬਾਦਲ ਪਿਓ ਪੁੱਤਰ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ। ਇੱਕ ਟਰਾਲੀ ਵੀ ਪੰਜਾਬ 'ਚੋਂ ਲੈ ਗਏ ਫੁੱਲਾਂ ਦੇ ਗੁਲਦਸਤਿਆਂ ਦੀ ਲੱਦ ਕੇ, ਉਹ ਫਿਰ ਜਿਹਨੂੰ ਜਾਂਦੇ ਨੇ ਉਹਨਾਂ ਦੇ ਅੱਗੇ ਪਹਿਲਾਂ ਫੁੱਲ ਰੱਖ ਦਿੰਦੇ ਨੇ। ਉਮਾ ਭਾਰਤੀ ਨੂੰ ਦਿੱਤੇ, ਰਾਜਨਾਥ ਸਿੰਘ ਨੂੰ ਦਿੱਤੇ, BJP ਦੇ ਪ੍ਰਧਾਨ ਨੂੰ, ਅਰੁਣ ਜੇਤਲੀ ਨੂੰ ਦਿੱਤੇ, ਹੁਣ ਨਰਿੰਦਰ ਮੋਦੀ ਨੂੰ ਦੇਣਗੇ, ਫੁੱਲ ਹੀ ਫੁੱਲ ਫੜਾ ਰਹੇ ਨੇ। ਲੇਕਿਨ ਜਿਹੜੀ ਖਬਰ, ਚਲੋ ਫੁੱਲ ਉਹ ਜੀ ਸਦਕੇ ਦੇਣ, ਹੁਣ ਫੁੱਲ ਹੀ ਦੇਣੇ ਨੇ, ਹੁਣ ਹੋਰ ਤਾਂ ਕੋਈ ਦੇਣ ਨੂੰ ਰਿਹਾ ਵੀ ਨਹੀਂ ਹੈ। ਨੂੰ ਉਹਨਾਂ ਦੀ ਬਣਾਤੀ ਹੈ, ਨਾਲੇ ਕੋਈ ਹੁਣ ਫੂਡ ਪ੍ਰੋਸੈਸਿੰਗ ਮਿਨਿਸਟਰੀ 'ਚ ਹੈਗੀ ਆ, ਕੋਈ ਜੂਸ ਚਾਸ ਕੱਢੇਗੀ, ਕੋਈ ਚਟਣੀ ਬਣਾਏਗੀ ਅੰਬਾਂ ਦੀ ਜਾਂ ਕੋਈ ਕਿੰਨੂਆਂ ਦੇ, ਫਿਰ ਉਹ ਵੀ ਦੇ ਆਇਆ ਕਰਨਗੇ ਗਿਫਟ ਕੇ ਜੀ ਤੁਹਾਡੀ ਦਿੱਤੀ ਮਿਨਿਸਟਰੀ ਸੀ ਉਹਦੇ 'ਚੋਂ ਆਹ ਕੁਝ ਬਣਾਇਆ। ਪਰ ਜਿਸ ਗੱਲ ਨੇ ਮੇਰਾ ਧਿਆਨ ਖਿੱਚਿਆ, ਜਿਹੜੀ ਖਾਸ ਤੌਰ ਤੇ ਮੈਮੋਰੈਂਡਮ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਉਸ ਨੂੰ ਮੈਮੋਰੈਂਡਮ ਦਿੱਤਾ। ਮੀਡੀਆ ਨੇ ਕਿਹਾ ਜੀ ਬੜਾ ਵੈਰੀ ਕੰਪਰੈਹੈਂਸਿਵ ਔਰ ਬੜਾ ਜ਼ਬਰਦਸਤ ਮੈਮੋ ਹੈ। ਉਹਦੇ 'ਚ ਉਹਨੇ ਕਿਹਾ ਜੀ ਕੇਂਦਰ ਸਰਕਾਰ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ। ਫਿਰ ਰਿਵਰ ਵਾਟਰਸ ਦੀ ਗੱਲ ਕੀਤੀ ਹੈ ਕਿ ਜੀ ਰਿਵਰ ਵਾਟਰਸ ਜਿਹੜਾ ਹੈ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਥੱਲੇ ਜਿਹੜਾ ਹੈ ਉਹ ਸਾਡਾ ਹੱਕ ਹੈ, ਸਾਡੇ ਪਾਣੀਆਂ ਤੇ ਸਾਥੋਂ ਖੋਇਆ ਹੋਇਆ। ਕਈਆਂ ਨੂੰ ਲੱਗੇਗਾ ਜੀ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣ ਚੈਂਪੀਅਨ ਬਣ ਗਿਆ,
ਪੰਜਾਬ ਦੇ ਰਾਈਟਸ ਦਾ। ਮੈਂ ਇਹ ਦੇਖ ਰਿਹਾ ਸੀ ਕਿਉਂਕਿ ਮੈਨੂੰ ਇਹ ਯਾਦ ਨਹੀਂ ਹੈ ਕਿ ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਬਣਿਆ ਔਰ ਅਕਾਲੀ ਉਹਦਾ ਹਿੱਸਾ ਸੀ ਵੀ ਇਹਨਾਂ ਨੇ ਕਦੇ ਵਾਜਪਾਈ ਨੂੰ ਵੀ ਕੋਈ ਮੈਮੋ ਦਿੱਤਾ ਸੀ, ਜਾਂ ਉਸ 5 ਸਾਲ ਦੇ ਪੀਰੀਅਡ 'ਚ ਪਾਵਰ 'ਚ ਰਹਿੰਦੇ ਆ ਇਹਨਾਂ ਨੇ ਕਦੇ ਚੰਡੀਗੜ੍ਹ ਟਰਾਂਸਫਰ ਕਰਾਉਣ, ਪੰਜਾਬੀ ਬੋਲਦੇ ਇਲਾਕੇ ਜਾਂ ਆਨੰਦਪੁਰ ਦਾ ਮਤਾ ਜਾਂ ਦੂਸਰੀਆਂ ਰਿਵਰ ਵਾਟਰਸ ਦੀ ਗੱਲ ਕੀਤੀ ਹੋਏ। ਹੁਣ ਪਹਿਲਾਂ ਤਾਂ ਮੈਨੂੰ ਇਹ ਹੈ ਕਿ ਵੀ ਇਹ ਜਿਹੜਾ ਮੈਮੋ ਦਿੱਤਾ ਗਿਆ, ਹਾਲਾਂਕਿ ਜਦੋਂ ਉਮਾ ਭਾਰਤੀ ਨੂੰ ਮਿਲੇ ਜਿਹੜੀ ਕਿ ਹੁਣ ਵਾਟਰ ਰਿਸੋਰਸ ਮਿਨਿਸਟਰ ਹੈ, ਉਹਨੇ ਕਿਹਾ ਜੀ ਹਾਂ ਜਿਵੇਂ ਅਸੀਂ ਗੰਗਾ ਨੂੰ ਸਾਫ਼ ਕਰਾਂਗੇ ਇਵੇਂ ਹੀ ਸਤਲੁਜ ਨੂੰ ਵੀ ਕਰਾਂਗੇ, ਇਸ ਤੋਂ ਇਲਾਵਾ ਤਾਂ ਕੋਈ ਹੋਰ ਨਹੀਂ ਹੋਇਆ। ਲੇਕਿਨ ਮੈਂ ਸਮਝਦਾ ਵੀ ਇਹ ਵੀ ਇੱਕ, ਕਿਉਂਕਿ ਬਾਦਲ ਬੜਾ ਘਾਗ ਸਿਆਸਤਦਾਨ ਹੈ, ਇਹ ਜਿੰਨਾ ਭੋਲਾ ਜਾਂ ਢਿੱਲੀ ਜਿਹੀ ਪੱਗ ਬੰਨੀ, ਇਹਦੇ ਪਰ ਤਾਂ ਮਸ਼ਹੂਰ ਹੈ ਕਿ ਪੱਗ ਚੰਗੀ ਭਲੀ ਬੰਨਦਾ ਫਿਰ ਕੰਧ ਨਾਲ ਮਾਰਦਾ ਸਿਰ, ਫਿਰ ਟੱਟ ਟੁੱਟ ਕੇ ਬਾਹਰ ਆਏ ਵੀ ਬੜਾ ਭੋਲਾ ਜਿਹਾ ਬੰਦਾ ਜੀ। ਸੋ ਇਹ ਉਨਾ ਹੀ ਮਚਲਾ ਹੈ ਔਰ ਉਨਾ ਹੀ ਘਾਗ ਸਿਆਸਤਦਾਨ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਨੇ ਆਪਣੇ ਵਿਰੋਧੀਆਂ ਨੂੰ ਵੀ ਚਿੱਤ ਕੀਤਾ ਔਰ ਕਿਵੇਂ ਸਾਰਾ ਟੱਬਰ ਜਿਹੜਾ ਉਹ ਆਰੇ ਲਾਤਾ, ਕਿਸੇ ਦਾ ਕਬਜ਼ਾ ਕਰਾਤਾ, ਕੋਈ ਕਿਸੇ ਤੇ ਹੈ, ਆਪ ਚੀਫ ਮਿਨਿਸਟਰ ਹੈ, ਪੁੱਤਰ ਡਿਪਟੀ ਚੀਫ ਮਿਨਿਸਟਰ ਹੈ, ਜਵਾਈ ਮਿਨਿਸਟਰ ਹੈ, 9 MP ਹੈ, ਜਿਹੜਾ ਕੋਈ ਹੋਰ ਵੀ ਕਾਕਾ ਕਾਕੀ ਅੱਗੋਂ ਹੋਏਗਾ ਉਹਦੇ ਲਈ ਵੀ ਕੋਈ ਨਾ ਕੋਈ ਪਹਿਲਾਂ ਹੀ ਤਿਆਰ ਕੀਤਾ ਹੈ ਜੀ। ਲੇਕਿਨ ਇਹ ਜਿਹੜੀ ਪੈਂਥੜੇਬਾਜ਼ੀ ਹੈ ਬਾਦਲ ਨੂੰ ਇਹ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜੇ ਪਿੱਛੇ ਸੀ ਕਿ ਪਤਾ ਨਹੀਂ ਕਿੰਨੇ 20-22 ਜ਼ਿਲ੍ਹਿਆਂ ਦੇ ਬੀਜੇਪੀ ਪ੍ਰਧਾਨਾਂ ਦੀ ਕੋਈ ਕਲੋਜ਼ ਡੋਰ ਮੀਟਿੰਗ ਸੀ ਔਰ ਉਹਨਾਂ ਨੇ ਮੰਗ ਕੀਤੀ ਹੈ ਸੈਂਟਰਲ ਬੀਜੇਪੀ ਤੋਂ ਕਿ ਜੀ ਤੋੜੋ ਸੰਬੰਧ ਅਕਾਲੀਆਂ ਦੇ ਨਾਲ ਔਰ ਬੇਸ਼ੱਕ ਬਾਹਰੋਂ ਸਪੋਰਟ ਕਰਦੇ ਹੋ ਹਕੂਮਤ ਨੂੰ, ਇਹਦੇ ਚੋਂ ਨਿਕਲੋ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜੀ ਹਾਰ ਹੋਈ ਹੈ ਕਰਾਰੀ ਪੰਜਾਬ ਦੇ ਵਿੱਚ 35 ਹਲਕਿਆਂ ਦੇ ਵਿੱਚ ਇਹਨਾਂ ਨੇ ਲੂਜ਼ ਕੀਤਾ ਔਰ ਆਮ ਆਦਮੀ ਪਾਰਟੀ ਦਾ ਉਹ ਬਾਹਰ ਹੈ। ਬਾਦਲ ਨੂੰ ਇਹ ਨਜ਼ਰ ਆ ਰਿਹਾ ਕਿ ਬੀਜੇਪੀ ਕਿਸੇ ਵੇਲੇ ਵੀ ਇਸ ਮੂਡ 'ਚ ਆ ਸਕਦੀ ਹੈ ਕਿ ਉਹ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ ਜਿਹੜਾ, ਕਿਉਂਕਿ ਜੇ ਖਰੀਦੇ ਜ਼ਰ ਖਰੀਦ ਬੰਦੇ ਬਾਦਲ ਦੇ ਥੱਲੇ ਆ ਕੇ ਮੂੰਹ 'ਚ ਘੁੰਗਣੀਆਂ ਪਾ ਕੇ ਜੋ ਇਹ ਕਹਿੰਦਾ ਮੰਨ ਸਕਦੇ ਨੇ ਤਾਂ ਉਹਨਾਂ ਨੂੰ ਬੀਜੇਪੀ ਦਾ ਇਦਾਂ ਦੇ ਜਿਹੜੇ ਵਿਕਾਊ ਮਾਲ ਟੌਂਟ ਬਟੌਂਟ ਨੇ ਉਹ ਹਿੰਦੂਤਵੀ ਝੰਡਾ ਫੜਦਿਆਂ ਕਿੰਨੀ ਤਕਲੀਫ ਹੁੰਦੀ ਹੈ ਜੀ। ਸੋ ਇਹਨੂੰ ਇਹ ਨਜ਼ਰ ਆ ਰਿਹਾ ਵੀ ਕਿਸੇ ਵੇਲੇ ਵੀ ਹੁਣ ਇਹਨੇ ਤਾਂ ਅਨਕੰਡੀਸ਼ਨਲ ਸਪੋਰਟ ਦਿੱਤੀ ਹੋਈ ਸੀ, ਹੁਣ ਤੱਕ ਵੀ ਕਹਿੰਦਾ ਰਿਹਾ ਜੀ ਸਾਨੂੰ ਕੁਝ ਵੀ ਨਾ ਦੇਣਾ ਸੀ ਤਾਂ ਵੀ ਬੀਜੇਪੀ ਦੇ ਨਾਲ ਹੈ, ਪਰ ਉਹ ਹੁਣ ਵਾਟਰਸ ਨੂੰ ਟੈਸਟ ਕਰ ਰਹੇ ਨੇ। ਸੋ ਇਹ ਕਿਤੇ ਨਾ ਕਿਤੇ ਹੁਣ ਸਿੱਖ ਕੌਮ ਦੇ ਏਜੰਡੇ ਵੱਲ ਮੁੜਨਾ ਚਾਹੁੰਦਾ ਤਾਂ ਕਿ ਉੱਥੋਂ ਤਾਂ ਜੇ ਇਹ ਜਿਹੜੇ ਹਿੰਦੂ ਇਲੈਕਟੋਰੇਟ ਜਾਂਦਾ ਬੀਜੇਪੀ ਦੇ ਝੰਡੇ ਥੱਲੇ ਤੇ ਘੱਟੋ ਘੱਟ ਇਹ ਆਪਣਾ ਸੌਦਾ ਇੱਧਰ ਵੇਚ ਸਕਣ ਸਿੱਖਾਂ ਦੇ ਵਿੱਚ। ਔਰ ਮੈਨੂੰ ਇਹ ਲੱਗਦਾ ਹੈ ਸਾਰਾ ਇਹ ਮੈਮੋਰੈਂਡਮ ਰਿਵਰ ਵਾਟਰਸ ਚੰਡੀਗੜ੍ਹ ਇਹ ਉਹ ਇਸ਼ੂ ਜਿਹੜੇ ਨੇ ਇਹ ਡਿਸਕਸ ਕਰਨੇ ਇਸ ਵੇਲੇ ਮੈਮੋ ਦੇ ਰੂਪ ਦੇ ਵਿੱਚ ਇਹ ਇਸ ਸਟ੍ਰੈਟਜੀ ਦਾ ਹਿੱਸਾ ਹੈ ਜੀ। ਪਰ ਉਸ ਮੈਮੋਰੈਂਡਮ ਦੇ ਵਿੱਚ ਫਲॉ ਨੇ, ਨੁਕਸ ਨੇ, ਹਾਲਾਂ ਉਹਨੂੰ ਮੀਡੀਆ ਭਾਵੇਂ ਬੜਾ ਕੰਪਰੈਹੈਂਸਿਵ ਕਹਿ ਰਿਹਾ, ਮੇਰੇ ਕੋਲ ਮੂਲ ਸਾਰਾ ਮੈਮੋਰੈਂਡਮ ਤਾਂ ਨਹੀਂ ਹੈ ਪਰ ਜੋ ਮੈਂ ਮੀਡੀਆ 'ਚ ਦੇਖਿਆ ਹੁਣ ਉਹਦੇ 'ਚ ਜਦੋਂ ਚੰਡੀਗੜ੍ਹ ਦਾ ਹਵਾਲਾ ਦਿੰਦਾ ਹੈ ਬਾਦਲ, ਇਹ ਕਹਿੰਦਾ ਹੈ ਕਿ ਜੀ ਇਹ ਸਾਡੀ ਰਾਜਧਾਨੀ ਹੈ, ਕੋਈ ਭਾਰਤ ਦੀ ਸਟੇਟ 'ਚ ਐਸਾ ਨਹੀਂ ਹੋਇਆ ਕਦੇ ਕਿ ਜਦੋਂ ਨਵੀਂ ਸਟੇਟ ਕੋਈ ਬਣੀ ਹੋਏ ਤੇ ਜਿਹੜੀ ਰਾਜਧਾਨੀ ਹੈ ਉਹ ਨਵੀਂ ਸਟੇਟ ਨੂੰ ਦਿੱਤੀ ਹੋਏ ਜੀ। ਔਰ ਉਹਨੇ ਮਹਾਰਾਸ਼ਟਰ ਤੇ ਗੁਜਰਾਤ ਦੀ ਐਗਜ਼ਾਮਪਲ ਦਿੱਤੀ ਹੈ ਕਿ ਜੀ ਜਦੋਂ ਬੰਬਈ ਡਿਵਾਈਡ ਹੋਇਆ ਤੇ ਬੰਬਈ ਜਿਹੜੀ ਹੈ ਉਹ ਮਹਾਰਾਸ਼ਟਰ ਦੇ ਨਾਲ ਹੀ ਰਹੀ, ਗੁਜਰਾਤ ਸਟੇਟ ਨੂੰ ਆਪਣੀ ਰਾਜਧਾਨੀ ਬਣਾਉਣੀ ਪਈ। ਸ਼ਾਇਦ ਜਿਹੜੇ ਬਾਦਲ ਦੇ ਲਿਖਾਰੀ ਨੇ ਮੈਮੋ ਦੇ, ਉਹਨਾਂ ਨੇ ਕਰੰਟ ਜਿਹੜੀ ਡਿਵੀਜ਼ਨ ਹੋਈ ਹੈ ਇਹਦੀ ਆਂਧਰਾ ਪ੍ਰਦੇਸ਼ ਦੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਹੋਏਗਾ ਕਿਉਂਕਿ ਕਰੰਟ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਹੈ ਜੀ। ਲੇਕਿਨ ਜਿਹੜੀ ਤੇਲੰਗਾਨਾ ਸਟੇਟ ਬਣਾਈ ਗਈ ਹੈ ਇਸ ਨਵੇਂ ਡਿਵੀਜ਼ਨ ਦੇ ਵਿੱਚ ਜਿਹੜੀ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਹੈ। ਜਿਵੇਂ ਹਰਿਆਣੇ ਨੂੰ ਉਹ ਚੰਡੀਗੜ੍ਹ ਦੇਣਾ ਚਾਹੁੰਦੇ ਸੀ ਇਵੇਂ ਉਹਨਾਂ ਨੇ ਹੈਦਰਾਬਾਦ ਤੇਲੰਗਾਨਾ ਨੂੰ ਦੇ ਦਿੱਤਾ ਜੀ। ਸਿਰਫ ਇੰਨਾ ਕੁ ਉਹਨਾਂ ਨੇ ਰੱਖਿਆ ਹੈ ਕਿ ਜੀ ਅਗਲੇ 10 ਸਾਲ ਆਂਧਰਾ ਪ੍ਰਦੇਸ਼ ਹੈਦਰਾਬਾਦ ਨੂੰ ਐਜ਼ ਏ ਰਾਜਧਾਨੀ ਰੱਖ ਸਕਦਾ। ਸੋ ਉਸ ਤੋਂ ਬਾਅਦ ਆਂਧਰਾ ਨੂੰ ਆਪਣੀ ਰਾਜਧਾਨੀ ਬਣਾਉਣੀ ਪਏਗੀ। ਸੋ ਮੈਂ ਸਮਝਦਾ ਵੀ ਗੱਲ ਉਹ ਕਰੋ ਜਿਹੜੀ ਚੈਲੰਜ ਨਾ ਹੁੰਦੀ ਹੋਏ। ਹਾਲਾਂਕਿ ਇਹ ਨਹੀਂ ਹੈ ਕਿ ਇਹਦੇ ਨਾਲ ਕੋਈ ਚੰਡੀਗੜ੍ਹ ਤੇ ਸਾਡਾ ਕਮਜ਼ੋਰ ਹੋ ਜਾਂਦਾ ਹੈ ਹੱਕ। ਚੰਡੀਗੜ੍ਹ ਬਣਿਆ ਹੀ ਪੰਜਾਬ ਲਈ ਸੀ ਜੀ। ਲਾਹੌਰ ਸੀ, ਲਾਹੌਰ ਪਾਕਿਸਤਾਨ ਚਲਾ ਗਿਆ, ਫਿਰ ਸ਼ਿਮਲਾ ਰਹੀ ਕੁਛ ਤੇ ਰਾਜਧਾਨੀ ਜਿਹੜੀ ਇੰਡੀਆ ਦੀ ਸਮਰ ਕੈਪੀਟਲ ਹੁੰਦੀ ਸੀ, ਫਿਰ ਜਿਹੜੀ ਹੈ ਚੰਡੀਗੜ੍ਹ ਬਣੀ। ਸੋ ਜ਼ਾਹਰ ਹੈ ਕਿ ਚੰਡੀਗੜ੍ਹ ਬਣਾਉਣ ਵੇਲੇ ਜਿੰਨੇ ਪਿੰਡ ਉਜਾੜੇ ਗਏ ਸੀ ਉਹ ਪੰਜਾਬੀ ਰੀਜਨ ਦੇ ਸੀ ਜ਼ਿਆਦਾ ਜੀ। ਸੋ ਆਲਰੇਡੀ ਉਹ ਪੰਜਾਬੀ ਜ਼ੋਨ ਦੇ ਵਿੱਚ ਸੀ। ਤਹਿਸੀਲ ਖਰੜ ਦਾ ਹਿੱਸਾ ਜਾਂ ਦੂਜਾ ਜਿਹੜਾ ਕਿ ਹਰਿਆਣੇ ਨੂੰ ਦੇਣ ਦੀ ਕੋਈ ਚੇਸ਼ਟਾ ਕੀਤੀ ਸ਼ਾਹ ਕਮਿਸ਼ਨ ਨੇ, ਪੰਜਾਬ ਦਾ ਹਿੱਸਾ ਸੀ। ਸੋ ਇਹ ਕਹਿਣਾ ਜੀ ਇਹ ਕਦੇ ਹੋਇਆ ਹੀ ਨਹੀਂ ਇੰਡੀਆ 'ਚ, ਉਹਨਾਂ ਨੇ ਕਹਿਣਾ ਆ ਲਓ ਜੀ ਹੁਣ ਹੋ ਗਿਆ ਕਿ ਅਸੀਂ ਹੈਦਰਾਬਾਦ ਤੇਲੰਗਾਨਾ ਨੂੰ ਦਿੱਤਾ, ਜਿਹੜੀ ਨਵੀਂ ਸਟੇਟ ਕ੍ਰੀਏਟ ਕੀਤੀ ਹੈ, ਅਸੀਂ ਇਹਨੂੰ ਆਂਧਰਾ ਨੂੰ ਨਹੀਂ ਰਹਿਣ ਦਿੱਤਾ। ਫਿਰ 1985 ਦੇ ਰਾਜੀਵ ਲੌਂਗੋਵਾਲ ਅਕੋਰਡ ਦਾ ਹਵਾਲਾ, ਹੁਣ ਇਹ ਵੀ ਤੁਸੀਂ ਪੇਤਲੀ ਗਰਾਊਂਡ ਤੇ ਖੜੇ ਹੋ, ਉਸ ਅਕੋਰਡ ਨੇ ਤਾਂ ਇਹ ਵੀ ਕਿਹਾ ਹੋਇਆ ਵੀ ਸਤਲੁਜ ਯਮੁਨਾ ਲਿੰਕ ਨਹਿਰ ਬਣਾ ਕੇ ਦਿਓ।
ਉਹਨੇ ਕਿਹਾ ਜੀ 26 ਜਨਵਰੀ 1986 ਨੂੰ ਟ੍ਰਾਂਸਫਰ ਕਰਨਾ ਸੀ ਚੰਡੀਗੜ੍ਹ, ਰਾਜੀਵ ਗਾਂਧੀ ਨੇ ਸਾਈਨ ਕੀਤੇ ਹੋਏ ਸੀ, ਲੇਕਿਨ ਉਹ ਮੁੱਕਰ ਗਏ 25 ਦੀ ਰਾਤ ਨੂੰ। ਉਹ ਕਹਿਣਗੇ ਜੀ ਤੁਸੀਂ ਮੁੱਕਰ ਗਏ, ਤੁਸੀਂ ਵੀ SYL ਕਨਾਲ ਬਣਾਈ ਨਹੀਂ। ਔਰ ਜਿਹੜਾ ਉਹਦੇ ਨਾਲ ਸੀ ਕਿ ਜੀ ਇੱਕ ਕਮਿਸ਼ਨ ਜਿਹੜਾ ਉਹ ਆਇਡੈਂਟੀਫਾਈ ਕਰੇਗਾ ਜਿਹੜੇ ਇਨ ਰਿਟਰਨ ਕੀ ਦੇਣਾ, ਉਹ ਅਬੋਹਰ ਫਾਜ਼ਿਲਕਾ ਕੱਢ ਲੈਂਦੇ ਸੀ ਇੰਦਰਾ ਗਾਂਧੀ ਅਵਾਰਡ। ਸੋ ਇਹ ਵੀ ਫਾਲਟੀ ਗਰਾਊਂਡ ਦੇ ਉੱਤੇ ਹੈ। ਇਹ ਕਹਿਣ ਦੀ ਲੋੜ ਹੀ ਨਹੀਂ ਹੈ ਕਿ ਵੀ ਤੁਸੀਂ ਜੀ 1985 ਅਕੋਰਡ, ਫਿਰ 1985 ਅਕੋਰਡ ਸਾਰਾ ਮੰਨੋ ਇਨ ਟੋਟੋ ਜੀ। ਉਹਨਾਂ ਨੇ ਉਹ ਵੈਂਕਟ ਰਾਮਨ ਕਿ ਕਿਹੜਾ ਇੱਕ ਕਮਿਸ਼ਨ ਵੀ ਬਣਾਇਆ ਸੀ ਪਾਣੀ ਦਾ, ਉਹਨੇ ਪਾਣੀ ਹੋਰ ਜ਼ਿਆਦਾ ਦੇ ਦਿੱਤਾ ਸੀ ਉਹਨਾਂ ਨੂੰ, ਔਰ ਅਬੋਹਰ ਫਾਜ਼ਿਲਕਾ ਵੀ ਦੂਜੇ ਪਾਸੇ ਆਇਡੈਂਟੀਫਾਈ ਕਰਨ ਤੱਕ ਗਏ ਸੀ। ਤੀਸਰੀ ਗੱਲ ਜਿਸ ਦਾ ਕਾਫੀ ਨੋਟਿਸ ਈਵਨ HS ਫੂਲਕਾ ਨੇ ਵੀ ਲਿਆ ਹੈ, ਉਹ ਉਹਨੇ ਮੋਦੀ ਨੂੰ ਵੀ ਔਰ ਰਾਜਨਾਥ ਸਿੰਘ ਨੂੰ ਵੀ ਔਰ ਇਹ ਸਟੇਟਮੈਂਟ ਵੀ ਕਿ ਜੀ ਸੈਂਟਰ ਗਵਰਨਮੈਂਟ ਜਿਹੜੀ ਹੈ, ਹੋਮ ਮਿਨਿਸਟਰ, ਕਿਉਂਕਿ ਰਾਜਨਾਥ ਸਿੰਘ ਜਿਹੜਾ BJP ਦਾ ਪ੍ਰੈਜ਼ੀਡੈਂਟ ਹੈ ਹੁਣ ਉਹਦੇ ਕੋਲ ਹੋਮ ਮਿਨਿਸਟਰੀ ਹੈ ਜੀ, ਉਹਨਾਂ ਨੇ ਕਿਹਾ ਜੀ ਨਵੰਬਰ 84 ਦੇ ਲਈ ਸੈਂਟਰ ਗਵਰਨਮੈਂਟ ਸੁਪਰੀਮ ਕੋਰਟ ਦੀ ਅਗਵਾਈ ਥੱਲੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਏ ਜਿਹੜੀ ਕਿ ਦੋਸ਼ੀਆਂ ਨੂੰ ਸਜ਼ਾ ਦੇ ਜੀ। ਹੁਣ ਇਹਨੂੰ ਰਿਡੀਕਿਊਲ ਕੀਤਾ ਫੂਲਕੇ ਨੇ। ਉਹਨੇ ਕਿਹਾ ਜੀ ਸੁਪਰੀਮ ਕੋਰਟ ਇਹ ਵਿਦਨ ਹੋਮ ਮਿਨਿਸਟਰੀ ਦੀ ਪਾਵਰ 'ਚ ਹੀ ਨਹੀਂ ਹੈ, ਸੁਪਰੀਮ ਕੋਰਟ ਕਿਉਂ ਬਣਾਏਗਾ SIT? ਸੁਪਰੀਮ ਕੋਰਟ ਆਪਣੇ ਤੌਰ ਤੇ ਨੋਟਿਸ ਲਏ ਉਹ ਇੱਕ ਵੱਖਰੀ ਗੱਲ ਹੈ, ਜਿਵੇਂ ਗੁਜਰਾਤ ਦੇ ਮਾਮਲੇ 'ਚ ਲਿਆ। ਇਸ ਮਾਮਲੇ 'ਚ ਤਾਂ ਹੋਮ ਮਿਨਿਸਟਰ ਇਕੁਅਲੀ ਕੰਪੀਟੈਂਟ ਹੈ ਟੀਮ ਬਣਾਉਣ ਦਾ, ਵੀ ਤੁਸੀਂ ਹੋਮ ਮਿਨਿਸਟਰ ਨੂੰ ਕਹੋ ਕਿ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਓ, ਨਵੰਬਰ 84 ਦੀ ਉਹਨੂੰ ਟਾਈਮ ਬਾਉਂਡ ਕਰੋ ਜੀ। ਔਰ ਖਾਸ ਤੌਰ ਤੇ ਜਿਹੜੀ ਗੱਲ ਨਾਨਾਵਤੀ ਕਮਿਸ਼ਨ ਨੇ ਜੇ 273 ਦੇ ਕਰੀਬ ਕੇਸ ਉਹਨੇ ਮੰਨੇ ਸੀ, ਲੇਕਿਨ ਸਿਰਫ 4 ਖੋਲਣ ਦੀ ਆਗਿਆ ਦਿੱਤੀ ਸੀ ਕਿ CBI ਨਾ 4 ਨੂੰ ਖੋਲੇ। ਔਰ ਉਹਨਾਂ ਨੇ HS ਫੂਲਕਾ ਨੇ ਕਿਹਾ ਕਿ ਉਹਨਾਂ ਨੂੰ ਜਿਹੜੇ ਬਾਕੀ ਨੇ 270 ਪਲੱਸ ਉਹ ਸਾਰੇ ਕੇਸ ਖੋਲੋ ਔਰ ਹੋਮ ਮਿਨਿਸਟਰੀ ਜਿਹੜੀ ਹੈ ਉਹ ਸਾਰੇ ਨੂੰ ਇਨਵੈਸਟੀਗੇਟ ਕਰੇ, SIT ਦੇ ਥੱਲੇ ਟਾਈਮ ਬਾਉਂਡ ਕਰੋ, 6 ਮਹੀਨੇ ਦੇ ਵਿੱਚ ਵੀ ਟ੍ਰਾਇਲ ਕਰੋ ਉਹਨਾਂ ਦੇ ਉੱਤੇ। ਔਰ ਇਹ ਬਿਲਕੁਲ ਕਿਉਂਕਿ HS ਫੂਲਕਾ ਇਸ ਸਾਰੇ ਦੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦੇ ਉੱਤੇ ਹੀ ਬੈਂਕ ਕਰ ਰਿਹਾ ਜੋ ਉਹਨਾਂ ਨੇ ਕਿਹਾ। ਸੋ ਉਹਨਾਂ ਨੇ ਵੀ ਕਿਹਾ ਔਰ ਮੈਂ ਵੀ ਸਮਝਦਾ ਕਿ ਬਾਦਲ ਸ਼ੁਰੂ ਤੋਂ ਸਿੱਖ ਕੌਮ ਨੂੰ ਮੂਰਖ ਬਣਾਉਂਦਾ ਹੈ, ਅੱਜ ਵੀ ਇਹ ਮੂਰਖ ਬਣਾ ਰਿਹਾ। ਇਹਨਾਂ ਨੂੰ ਕਿਹੜਾ ਪ੍ਰੋਸੀਜਰ, ਜਾਂ ਇਹਨੂੰ ਪਤਾ ਹੀ ਨਹੀਂ ਹੈ ਕਿ ਵੀ ਇਹ ਪ੍ਰੋਸੀਜਰ ਕੀ ਹੈ, ਤੇ ਜੇ ਨਹੀਂ ਪਤਾ ਤੇ ਜਿਹੜੇ ਲੋਕ ਇਸ ਫੀਲਡ ਦੇ ਨੇ ਉਹਨਾਂ ਨਾਲ ਸਲਾਹ ਕਰ ਲਓ, ਡਿਸਕਸ ਕਰ ਲਓ ਜੀ। ਤੁਸੀਂ ਕੋਈ ਵੀ ਗੱਲ ਜਿਹੜੀ, ਔਰ ਹਮੇਸ਼ਾ ਇਹ ਸਾਡਾ ਰਿਡੀਕਿਊਲ ਹੀ ਰਿਹਾ। ਜਦੋਂ ਹੁਣ ਧਰਮਯੁੱਧ ਮੋਰਚੇ ਵੇਲੇ ਵੀ ਮੰਗਾਂ ਸੀ ਕਿੰਨੀਆਂ 130 ਕਿ ਕਿੰਨੀਆਂ ਮੰਗਾਂ ਦੇ ਦਿੱਤੀਆਂ, ਉਹਨਾਂ ਦੇ ਵਿੱਚ ਇੱਕ ਮੰਗ ਜਿਹੜੀ ਵੱਡੀ ਮੰਗ ਸੀ ਕਿ ਜੀ ਜਿਹੜੀ ਟ੍ਰੇਨ ਫਲਾਈਂਗ ਐਕਸਪ੍ਰੈਸ ਅੰਮ੍ਰਿਤਸਰ ਆਉਂਦੀ ਹੈ ਉਹਦਾ ਨਾਮ ਗੋਲਡਨ ਟੈਂਪਲ ਐਕਸਪ੍ਰੈਸ ਰੱਖੋ, ਆ ਮੰਗ ਸੀ ਜੀ। ਫਿਰ ਜਦੋਂ ਅਗਲੇ ਨੇ ਕਿਹਾ ਜੀ ਜੇ ਗੋਲਡਨ ਟੈਂਪਲ ਐਕਸਪ੍ਰੈਸ ਰੱਖੋਗੇ ਉਹਦੇ 'ਚ ਸ਼ਰਾਬ ਵੀ ਪੀਣੀ ਹੈ ਲੋਕਾਂ ਨੇ, ਸਿਗਰਟਾਂ ਵੀ ਪੀਣੀ ਹੈ, ਫਿਰ ਤੁਹਾਡੇ ਨਾਲ ਫਿਰ ਉਹ ਅਗਲੇ ਵਾਰੀ ਡ੍ਰੌਪ ਕਰਤੀ ਡਿਮਾਂਡ। ਹੁਣ ਇਹਦੇ ਤੇ ਮੋਰਚੇ ਦੀ ਇੱਕ ਮੰਗ ਰੱਖੀ ਹੋਈ ਹੈ ਜਿਹਨੂੰ ਗੋਲਡਨ ਟੈਂਪਲ ਐਕਸਪ੍ਰੈਸ ਬਣਾਓ। ਸੋ ਮਤਲਬ ਇਹ ਹੈ ਵੀ ਤੁਸੀਂ ਕਿਸੇ ਚੀਜ਼ ਨੂੰ ਵੀ ਇਨਵੈਸਟੀਗੇਟ ਪ੍ਰੋਪਰ ਨਾ ਕਰੋ, ਐਵੇਂ ਕਾਹਲੀ 'ਚ ਹੈਪਸੈਟਸਲੀ ਉਸ ਨੂੰ ਬਣਾ ਕੇ ਜਸਟ ਇਹ ਦੱਸਣ ਦੇ ਲਈ ਜੀ ਮੈਮੋ ਦੇ ਦਿੱਤਾ। ਪਰ ਮੈਂ ਸਮਝਦਾ ਵੀ ਇਹ ਤਾਂ ਇਹਦੇ 'ਚ ਫਲॉ ਨੇ, ਹੋਰ ਵੀ ਇੱਕ ਦੋ ਨੁਕਤੇ ਨੇ, ਪਰ ਮੈਂ ਉੱਤੇ ਹੋਰ ਵੇਰਵੇ 'ਚ ਨਹੀਂ ਜਾਂਦਾ। ਪਰ ਇੱਕ ਗੱਲ ਜ਼ਾਹਰ ਹੈ ਕਿ ਬਾਦਲ ਨੇ ਐਤਕੀ ਇਹ ਮੈਮੋਰੈਂਡਮ ਦੇ ਕੇ ਆਪਣਾ ਪੋਲੀਟੀਕਲ ਏਜੰਡਾ ਸਿੱਖ ਕੌਮ ਦੇ ਲਈ ਵੀ ਸੈੱਟ ਕਰ ਦਿੱਤਾ ਹੈ ਕਿ ਜੀ ਦੇਖੋ ਮੈਂ ਤਾਂ ਆਪਣੀ ਜਿਹੜਾ ਉਹ ਮੰਗਾਂ ਰੱਖੀਆਂ ਨੇ। ਔਰ ਉਹਨੇ ਇਹਨੇ ਵੇ BJP ਨੂੰ ਵੀ ਮੈਸੇਜ ਦਿੱਤਾ ਹੈ ਕਿ ਵੀ ਤੁਸੀਂ ਜੇ ਸਾਨੂੰ ਛੱਡ ਦਿਓ ਜੀ। ਔਰ ਉਹਦੇ 'ਚ ਇੱਕ ਮੈਮੋਰੈਂਡਮ 'ਚ ਵੀ ਇੱਕ ਥਾਂ ਤੇ ਉਹਨੇ ਕਹੀ ਹੈ ਬੜੀ ਗੱਲ ਗੋਲ ਮੋਲ ਕਰਕੇ ਕਿ ਜੀ ਇਹ ਬੜੀਆਂ ਲੰਬੀਆਂ ਮੰਗਾਂ ਜਿਹਦੇ ਨਾਲ ਪੰਜਾਬ ਨਾਲ ਬੇਇਨਸਾਫੀ ਹੋਈ, ਵਿਸ਼ੇਸ਼ ਕਰ ਸਿੱਖਾਂ ਦੇ ਨਾਲ, ਅੱਜ ਵੀ ਐਮੋਸ਼ਨਸ ਇਹਦੇ ਤੇ ਭੜਕੇ ਹੋਏ ਨੇ, ਅਸੀਂ ਦੇਸ਼ ਨੂੰ ਸਟਰੈਂਥਨ ਕਰਨ ਦੇ ਲਈ ਚਾਹੁੰਦੇ ਹਾਂ ਵੀ ਇਹਨਾਂ ਦਾ ਹੋਏ। ਇਹਨੂੰ ਕਹਿੰਦੇ ਨੇ ਵੇਲਡ ਥ੍ਰੈਟ। ਪਰਦੇ ਦੇ ਵਿੱਚ ਉਹਨੇ ਧਮਕੀ ਵੀ ਦਿੱਤੀ ਹੈ ਕਿ ਵੀ ਜੇ ਤੁਸੀਂ ਇਹਦੇ ਤੇ ਨਹੀਂ ਕਰੋਗੇ ਤੇ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਵਾਪਸ ਆ ਜਾਣਗੇ ਜੁਝਾਰੂ, ਕਹਿਣਾ ਉਹ ਇਹ ਚਾਹੁੰਦਾ। ਸੋ ਹੁਣ ਇਹ ਦੋਨੋਂ ਪਾਸੇ, ਇੱਕ ਪਾਸੇ ਇੱਧਰ ਸਿੱਖਾਂ ਨੂੰ ਸੁਨੇਹਾ ਦੇ ਰਿਹਾ ਕਿ ਜੀ ਦੇਖੋ ਮੈਂ ਤਾਂ ਗੱਲ ਕਰ ਰਿਹਾ, ਦੂਜੇ ਪਾਸੇ ਉਹਨਾਂ ਨੂੰ ਕਹਿ ਰਿਹਾ ਕਿ ਵੀ ਮੈਨੂੰ ਛੱਡਣਾ ਇੰਨਾ ਸੌਖਾ ਨਹੀਂ ਹੈਗਾ, ਮੈਂ ਨਹੀਂ ਤਾਂ ਫਿਰ ਇਹ ਵਾਪਸ ਮੈਂ ਏਜੰਡਾ ਸੈੱਟ ਕਰਤਾ, ਅਕਾਲੀ ਦਲ ਉਸ ਤੇ ਵੀ ਜਾ ਸਕਦਾ ਜੀ। ਸੋ ਕੁੱਲ ਮਿਲਾ ਕੇ ਧੋਖਾ ਗੇਮ ਹੈ, ਡਿਸੈਪਸ਼ਨ ਗੇਮ ਹੈ, ਝੂਠ ਗੇਮ ਹੈ, ਕਿਉਂਕਿ ਇਹ ਸਚਿਆਰੇ ਨਹੀਂ ਨੇ, ਬੇਈਮਾਨ ਨੇ ਔਰ ਕੁਨਬਾ ਪ੍ਰਸਤ ਨੇ, ਆਪਣਾ ਬਾਦਲਗਰਦੀ ਨੂੰ ਕਾਇਮ ਰੱਖਣਾ ਚਾਹੁੰਦੇ ਨੇ। ਇਸ ਤੋਂ ਵੱਧ ਕੇ ਇਹਨਾਂ ਦਾ ਕੋਈ ਏਜੰਡਾ ਨਹੀਂ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।